ਜਿਹੜਾ ਵੀ ਪੰਜਾਬ ਦੇ ਹੱਕ 'ਚ ਲੜਦਾ ਬੇਸ਼ੱਕ ਕਿਸੇ ਹੋਰ ਪਾਰਟੀ ਨਾਲ ਜਿਹੜੀ ਮਰਜ਼ੀ ਪਾਰਟੀ ਹੋਵੇ ਕੰਮ ਸਹੀ ਕਰੇ। ਜੇ ਉਹ ਭਾਜਪਾ ਲੋ ਹੋਵੇ ਨਹੀਂ ਭਾਜਪਾ ਜਿਹੜੀ ਭਾਜਪਾ ਦੀ ਪਾਰਟੀ ਹੈ ਇਹਨੂੰ ਆਪਾਂ ਮਾੜੀ ਨਹੀਂ ਕਹਾਂਗੇ। ਜੇ ਮਤਲਬ ਸਹੀ ਕੰਮ ਕਰੇਗਾ ਉਹਨੂੰ ਵੀ ਸਹੀ ਸਮਾਂ ਕਹਿਣਾ ਪਏਗਾ। ਇਹ ਅਕਾਲੀ ਦਲ ਬਾਦਲ ਦੀ ਗੱਲ ਤੁਸੀਂ ਕੀਤੀ ਹੈ, ਇਹਨਾਂ ਨੇ ਧਰਮ ਨੂੰ ਨੀਵਾਂ ਕਰਤਾ, ਰਾਜਨੀਤੀ ਉੱਪਰ ਕਰਤਾ ਹੈ। ਕਿੰਨੇ ਸਾਲ 15 20 25 32 ਸਾਲ ਦੇ ਸਿੰਘ ਹੈ ਜੇਲ੍ਹਾਂ ਵਿੱਚ ਹੈ, ਉਹਨਾਂ ਨੂੰ ਛਡਾ ਨਹੀਂ ਸਕੇ। ਭਾਈ ਮੈਨੂੰ ਮਿਲੇ ਜੀ ਕਿ ਇਹ ਧਰਮ ਮੇਰਾ ਚੰਗਾ, ਭਾਈ ਕਨਈਆ ਵਾਲੀ ਜੋਤ ਰੱਖੋ ਜਿੰਨਾ ਸਭ ਇੱਕੋ ਹੀ ਨੂਰ ਦਿਖਦਾ। ਮੁਸਲਮਾਨ ਹਿੰਦੂ ਸਿੱਖ ਪਾਣੀ ਜੋ ਪਿਉਂਦਾ ਗੁਰੂ ਗੋਬਿੰਦ ਸਿੰਘ ਪੁੱਛਿਆ ਸੀ ਪਾਣੀ ਕਿਉਂ ਪਿਆ ਰਿਹਾ ਤੁਸੀਂ? ਉਹ ਕਹਿੰਦਾ ਮਹਾਰਾਜ ਨੂੰ ਮੁੱਕ ਕੇ ਪਾਣਾ, ਮੈਨੂੰ ਮੁਸਲਮਾਨ ਵੀ ਤੁਸੀਂ ਦੇ ਨਜ਼ਰ ਆਉਂਦੇ ਆ ਤੇ ਗੁਰੂ ਸਿੰਘ ਤੁਸੀਂ ਨਜ਼ਰ ਆਉਂਦੇ। ਇਹੋ ਜਿਹੀ ਅਵਸਥਾ ਹੋਣੀ ਚਾਹੀਦੀ। ਆਪਣਾ ਮਾਣ ਜਿਹੜਾ ਬਰਕਰਾਰ ਰੱਖਣਾ ਚਾਹੀਦਾ। ਜੇ ਤੁਸੀਂ ਸੱਚਾਈ ਦੇ ਚੱਲਦੇ ਹੋ ਨਾ, ਇੱਕ ਪਾਸੇ ਜਿੰਨੇ ਮਰਜ਼ੀ ਕੋਈ ਧਨ ਦੌਲਤ ਦੇ ਦੇ, ਜੇ ਤੁਸੀਂ ਰੱਬ ਦੀ ਲੈਣ ਤੁਰਦੇ ਹੋ ਤੁਸੀਂ ਧਨ ਦੌਲਤ ਨਾਲ ਠਕਰਾ ਦੋਗੇ। ਛੋਟੇ ਸਾਹਿਬ ਨੇ ਠਕਰਾਇਆ ਤੇ ਨਹੀਂ। ਤੇ ਗੁਰੂ ਮਹਾਰਾਜ ਨੂੰ ਯਾਦ ਕਰਕੇ ਇਹ ਅਰਦਾਸ ਕਰੋ ਕਿ ਜਿੰਨੇ ਉਮੀਦਵਾਰ ਖੜੇ ਹੋਏ ਆ ਮਾਲਕ ਉਹਨਾਂ ਨੂੰ ਜਿਤਾਈ ਜਿਹੜੇ ਸਹੀ ਕੰਮ ਪੰਜਾਬ ਦੇ ਹੱਕ 'ਚ ਕਰਨ। ਤੂੰ ਜਿਤਾਉਣੇ ਆ ਪੰਜਾਬ। ਵੈਸੇ ਸਾਡੇ ਨਾਲ ਬਾਪੂ ਦਰਸ਼ਨ ਸਿੰਘ ਜੀ ਮੌਜੂਦ ਨੇ, ਕੁਝ ਕਹਿਣਾ ਚਾਹੁੰਦੇ ਨੇ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜੀ ਕਿ ਜੋ ਵੀ ਆਪਣੇ ਪੰਜਾਬ ਦੇ ਲੋਕ ਹੈ ਚਾਹੇ ਕਿਸੇ ਪਾਰਟੀ 'ਚ ਕੋਈ ਵੀ ਉਮੀਦਵਾਰ ਖੜਾ ਹੈ ਜਿਹੜਾ ਸਹੀ ਸਟੈਂਡ ਲੈਂਦਾ ਹੈ, ਮੁੱਦੇ ਪੰਜਾਬ ਦੇ ਹੱਕ 'ਚ ਸਹੀ ਲੈਂਦਾ ਹੈ, ਉਹਨੂੰ ਕਾਮਯਾਬ ਕਰਨਾ ਚਾਹੀਦਾ ਹੈ। ਚਾਹੇ ਉਹ ਸਿਮਰਨ ਮਾਨ ਹੈ, ਚਾਹੇ ਖਹਿਰਾ ਹੈ, ਚਾਹੇ ਅੰਮ੍ਰਿਤਪਾਲ ਸਿੰਘ, ਜਿਹੜਾ ਵੀ ਪੰਜਾਬ ਦੇ ਹੱਕ 'ਚ ਲੜਦਾ ਬੇਸ਼ੱਕ ਕਿਸੇ ਹੋਰ ਪਾਰਟੀ ਨਾਲ ਜਿਹੜੀ ਮਰਜ਼ੀ ਪਾਰਟੀ ਹੋਵੇ ਕੰਮ ਸਹੀ ਕਰੇ। ਜੇ ਉਹ ਭਾਜਪਾ ਲੋ ਹੋਵੇ ਨਹੀਂ ਭਾਜਪਾ ਜਿਹੜੀ ਭਾਜਪਾ ਦੀ ਪਾਰਟੀ ਹੈ ਇਹਨੂੰ ਆਪਾਂ ਮਾੜੀ ਨਹੀਂ ਕਹਾਂਗੇ। ਜੇ ਮਤਲਬ ਸਹੀ ਕੰਮ ਕਰੇਗਾ ਉਹਨੂੰ ਵੀ ਸਹੀ ਸਮਾਂ ਕਹਿਣਾ ਪਏਗਾ। ਜੋ ਇਨਸਾਨ ਚੰਗੇ ਕੰਮ ਨੂੰ ਇਨਸਾਨ ਚੰਗਾ ਕਹਿਣਾ ਪਏਗਾ। ਹਾਂ ਕੰਮ ਉਮੀਦਵਾਰ ਦੇ ਸਹੀ ਹੋਣੇ ਚਾਹੀਦੇ ਪੰਜਾਬ ਦੇ ਹੱਕ 'ਚ। ਜਿਹੜਾ ਪੰਜਾਬ ਨਾਲ ਗਦਾਰੀ ਕਰਦਾ ਉਹ ਗਲਤ ਹੈ। ਉਹਨੇ ਖੈਰੀ ਨੇ ਇੱਕ ਮੁੱਦਾ ਉਠਾਇਆ ਹੈ ਕਿ ਜਿੱਦਾਂ ਹਿਮਾਚਲ 'ਚ ਕਾਨੂੰਨ ਹੈ ਕਿ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਨਾ ਜਿਹੜਾ ਬਾਹਰਲਾ ਕੋਈ ਪੈਲੀ ਖਰੀਦ ਨਾ ਸਕੇ। ਉਹ ਕਿੱਡਾ ਵਧੀਆ ਮੁੱਦਾ, ਉਹਨੂੰ ਲੋਕ ਰੱਦ ਕਰੀ ਜਾਂਦੇ ਨੇ ਬਈ। ਉਹ ਪੇਸ਼ ਹੀ ਨਹੀਂ ਹੋਣ ਦਿੱਤਾ ਗਿਆ ਕਿ ਵਿਧਾਨ ਸਭਾ ਉਹਨੇ ਕੇਸ ਰੱਖਿਆ। ਇਹ ਵਿਚਾਰਾ ਸਾਨੂੰ ਪੜ੍ਹੇ ਲਿਖੇ ਨੂੰ ਸੋਚਣਾ ਪਏਗਾ। ਹਾਂਜੀ ਕੋਈ ਵੀ ਜਿਹੜਾ ਇਨਸਾਨ ਕੋਈ ਵੀ ਹੈ ਜਿਹੜਾ ਸਹੀ ਕੰਮ ਕਰਦਾ ਉਹ ਨਹੀਂ ਹਿਮਾਇਤ ਕਰੋ। ਕੋਈ ਇਹ ਨਾ ਕੋਈ ਮੈਂ ਪਾਰਟੀ ਵੱਜਾਂ ਮੈਂ ਪਾਰਟੀ ਸੋਚ ਆਪਣੀ। ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਕਹਿੰਦੀ ਵੀ ਕਿ ਮੈਂ ਪੰਜਾਬ ਹਿਤੈਸ਼ੀ ਹਾਂ, ਮੈਂ ਪੰਜਾਬ ਦੀ ਪਾਰਟੀ ਹਾਂ। ਉਹਨਾਂ ਨੇ ਹੁਣ ਕੱਲ ਐਲਾਨਨਾਮਾ ਦੇ ਨਾਮ ਤੋਂ ਪੱਤਰ ਜਾਰੀ ਕੀਤਾ ਜਿਸ ਚੋਂ ਪਾਣੀ ਦੀ ਗੱਲ, ਪੰਜਾਬ ਦੇ ਦੀ, ਚੰਡੀਗੜ੍ਹ ਦੀ ਗੱਲ, ਇਹ ਸਾਰੀਆਂ ਗੱਲਾਂ ਨੂੰ ਹੁਣ ਅੱਗੇ ਰੱਖ ਰਹੇ ਨੇ। ਕੀ ਲੱਗਦਾ ਹੈ ਹਾਲੇ ਜਾਨ ਬਚੀ ਹੈ ਅਕਾਲੀ ਦਲ 'ਚ ਪੰਜਾਬ ਦੇ ਲਈ ਸਟੈਂਡ ਲੈਣ ਦੀ? ਇਹਨਾਂ ਨੇ ਅਕਾਲੀ ਦਲ ਬਾਦਲ ਦੀ ਗੱਲ ਤੁਸੀਂ ਕੀਤੀ ਹੈ, ਇਹਨਾਂ ਨੇ ਧਰਮ ਨੂੰ ਨੀਵਾਂ ਕਰਤਾ, ਰਾਜਨੀਤੀ ਉੱਪਰ ਕਰਤਾ ਹੈ। ਇਹ ਜੇ ਧਰਮ ਨੂੰ ਉੱਪਰ ਰੱਖਦੇ ਇਹਨਾਂ ਦੇ ਨਾਲ ਲੋਕ ਸਾਰੇ ਹੁੰਦੇ। ਇਹਨਾਂ ਕੋਈ ਬਰਗਾੜੀ ਦੇ ਆਪਾਂ ਨੂੰ ਹੱਕ ਨਹੀਂ ਮਿਲੇ। ਕਿੰਨੇ ਸਾਲ 15 20 25 32 ਸਾਲ ਦੇ ਸਿੰਘ ਹੈ ਜੇਲ੍ਹਾਂ ਵਿੱਚ ਹੈ, ਉਹਨਾਂ ਨੂੰ ਛਡਾ ਨਹੀਂ ਸਕੇ। ਭਾਈ ਮੈਨੂੰ ਮਿਲੇ ਨਹੀਂ ਸੀ। ਇਹਨੇ ਸਰਕਾਰਾਂ ਹੀ ਬਣ ਗਈਆਂ। ਹੁਣ ਗੱਲ ਕਰੋ ਉਹ ਕਹਿੰਦੇ ਨੇ ਕਿ ਸਾਨੂੰ ਭੇਜ ਜਿਤਾਓ ਅਸੀਂ ਗੱਲ ਕਰਾਂਗੇ। ਨਹੀਂ ਤੁਸੀਂ ਤੇ ਦੇਖੋ ਜਿਤਾਉਣ ਵਾਲੀ ਗੱਲ ਵੱਖਰੀ ਗੱਲ ਹੈ, ਪਰ ਇੱਕ ਸੋਚੋ ਵੀ ਤੁਹਾਨੂੰ ਹਰ ਇੱਕ ਇਨਸਾਨ ਨੂੰ ਪਤਾ ਹੈ ਕਿ ਕਿਹੜਾ ਇਨਸਾਨ ਗਲਤ ਕੰਮ ਕਰ ਰਿਹਾ। ਜਿਹੜਾ ਸਹੀ ਕਰਦਾ ਉਹਨੇ ਡਰ ਜਾਓ ਉਹਨੇ ਮਗਰ, ਚਾਹੇ ਕਿਸੇ ਪਾਰਟੀ ਦਾ ਹੋਏ। ਸਹੀ ਸਟੈਂਡ ਜਿਹੜਾ ਇਨਸਾਨ ਦੇ ਸ਼ੁਭ ਕਰਮ ਕਰਦਾ, ਜਿਹੜਾ ਪੰਜਾਬ ਦੇ ਹੱਕ ਲਈ ਸਹੀ ਬੋਲਦਾ ਹੈ, ਉਹਦੇ ਮਗਰ ਰੱਖਣਾ ਚਾਹੀਦਾ। ਪਾਰਟੀਆਂ ਉੱਪਰ ਉੱਠ ਜਾਓ। ਪਾਰਟੀਆਂ ਤੋਂ ਉੱਪਰ ਉੱਠਣ ਉੱਠਣ ਦੀ ਲੋੜ ਹੈ। ਧਰਮ ਨੂੰ ਲੈ ਕੇ ਨਾ ਬਹਿ ਜਾਓ ਕਿ ਇਹ ਧਰਮ ਮੇਰਾ ਚੰਗਾ, ਭਾਈ ਕਨਈਆ ਵਾਲੀ ਜੋਤ ਰੱਖੋ ਜਿੰਨਾ ਸਭ ਇੱਕੋ ਹੀ ਨੂਰ ਦਿਖਦਾ। ਮੁਸਲਮਾਨ ਹਿੰਦੂ ਸਿੱਖ ਪਾਣੀ ਜੋ ਪਿਉਂਦਾ ਗੁਰੂ ਗੋਬਿੰਦ ਸਿੰਘ ਪੁੱਛਿਆ ਸੀ ਨਾ ਪਾਣੀ ਕਿਉਂ ਪਿਆ ਰਿਹਾ ਤੁਸੀਂ? ਉਹ ਕਹਿੰਦਾ ਮਹਾਰਾਜ ਨੂੰ ਮੁੱਕ ਕੇ ਪਾਣਾ, ਮੈਨੂੰ ਮੁਸਲਮਾਨ ਵੀ ਤੁਸੀਂ ਦੇ ਨਜ਼ਰ ਆਉਂਦੇ ਆ ਤੇ ਗੁਰੂ ਸਿੰਘ ਵੀ ਤੁਸੀਂ ਨਜ਼ਰ ਆਉਂਦੇ। ਇਹੋ ਜਿਹੀ ਅਵਸਥਾ ਹੋਣੀ ਚਾਹੀਦੀ ਹੈ। ਬ੍ਰਹਮ ਅਵਸਥਾ ਵਾਲੀ ਗੱਲ ਬਣ ਪਰ ਬਾਪੂ ਜੀ ਗੱਲ ਇੱਥੇ ਤੁਹਾਡਾ ਮੁੱਦਾ ਬਹੁਤ ਚੰਗਾ ਹੈ, ਸਾਨੂੰ ਇਹੀ ਕਰਨਾ ਚਾਹੀਦਾ। ਪਰ ਗੱਲ ਇੱਥੇ ਇਹ ਆ ਜਾਂਦੀ ਹੈ ਜਿਹੜੀ ਪਿਤਾ ਪੁਰਖੀ ਗੱਲਾਂ ਤੁਰੀਆਂ ਆਉਂਦੀਆਂ ਨਾ ਕਿ ਮੇਰਾ ਬਾਪੂ ਇਸ ਪਾਰਟੀ 'ਚ ਸੀ ਮੈਂ ਵੀ ਇਹਦੇ ਨਾਲ ਹੀ ਤੁਰਨਾ ਹੈ, ਉਹ ਵਾਲੀ ਚੀਜ਼ ਵਿੱਚ ਆ ਜਾਂਦੀ ਹੈ। ਉਸ ਤੋਂ ਬਾਅਦ ਫਿਰ ਜਿਹੜੀਆਂ ਪਾਰਟੀਆਂ ਧਨ ਪੱਖੋਂ ਬਹੁਤ ਸਰਵ ਗੁਣ ਸੰਪੰਨ ਨੇ ਉਹ ਪੈਸਾ ਵਾਹ ਦਿੰਦੀਆਂ ਨੇ। ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਵੇਖਦੇ ਆ ਜਦੋਂ ਅਸੀਂ ਆਪਣੀ ਵੋਟ ਵੇਚਣੀ ਸ਼ੁਰੂ ਕਰ ਦਿੰਦੇ ਹਾਂ? ਜਿਹੜੇ ਪੈਸੇ ਦੇ ਤੌਰ ਤੇ ਵੋਟ ਨਹੀਂ ਵੇਚਣੀ ਚਾਹੀਦੀ। ਆਪਣਾ ਮਾਣ ਜਿਹੜਾ ਬਰਕਰਾਰ ਰੱਖਣਾ ਚਾਹੀਦਾ। ਜੇ ਤੁਸੀਂ ਸੱਚਾਈ ਦੇ ਚੱਲਦੇ ਹੋ ਨਾ, ਇੱਕ ਪਾਸੇ ਜਿੰਨੇ ਮਰਜ਼ੀ ਕੋਈ ਧਨ ਦੌਲਤ ਦੇ ਦੇ, ਜੇ ਤੁਸੀਂ ਰੱਬ ਦੀ ਲੈਣ ਤੁਰਦੇ ਹੋ ਤੁਸੀਂ ਧਨ ਦੌਲਤ ਨਾਲ ਠਕਰਾ ਦੋਗੇ। ਛੋਟੇ ਸਾਹਿਬ ਨੇ ਠਕਰਾਇਆ ਤੇ ਨਹੀਂ। ਉਹਨਾਂ ਨੂੰ ਜਾਇਦਾਦਾਂ ਮਿਲਦੀਆਂ, ਬੇਗਮਾਨ ਡੋਲੀ ਵੀ ਮਿਲਦੀ ਸੀ, ਉਹਨਾਂ ਨੇ ਠਕਰਾ ਦਿੱਤਾ। ਆਪਾਂ ਨੂੰ ਉਹ ਰਸਤੇ ਨੂੰ ਅਪਣਾਉਣਾ ਚਾਹੀਦਾ। ਗੁਰੂ ਦੇ ਤਖਤਾਂ ਨੂੰ ਠੋਕਰਾਂ ਮਾਰਤੀਆਂ। ਇਹ ਜਿਹੜੇ ਰਾਜ ਭਾਗ ਜਿਹੜੇ ਆ ਨਾ, ਇਹ ਸੱਚਾਈ ਦੇ ਨਾਲ ਲੜ ਕੇ ਲੈਣੇ ਚਾਹੀਦੇ ਆ। ਫਿਰ ਉਹ ਰਾਜ ਸਾਹਿਬ ਸੁੱਖ ਦੇਣਗੇ। ਮਹਾਰਾਜਾ ਰਣਜੀਤ ਸਿੰਘ ਵਰਗੇ ਕੋਈ ਰਾਜ ਜਾਂਦੇ ਕੋਈ ਚੋਰੀ ਨਹੀਂ ਕਰਦਾ। ਹੁਣ ਸ਼ਰੇਆਮ ਚੋਰੀਆਂ ਹੋ ਰਹੀਆਂ, ਸ਼ਰੇਆਮ ਨਸ਼ੇ ਚੱਲ ਰਹੇ ਨੇ। ਕੀ ਇਹਨਾਂ ਨੇ ਕੀਤਾ? ਕੁਛ ਨਹੀਂ ਕੀਤਾ। ਅਸੀਂ ਆਪਸ 'ਚ ਈਰਖਾ ਕਰੀ ਜਾ ਰਹੇ ਹਾਂ।
ਇਹ ਪਿੰਡਾਂ 'ਚ ਧੜੇਬਾਜ਼ੀਆਂ ਨੂੰ ਕਿਵੇਂ ਵੇਖਦੇ ਹੋ, ਜਿਹੜੀਆਂ ਆਪਸ 'ਚ ਹੀ ਲੜ ਕੇ ਮਰ ਜਾਂਦੇ ਨੇ? ਉਹ ਜਿਹੜਾ ਲੀਡਰ ਹੁੰਦਾ ਉਹ ਕੱਲ ਨੂੰ ਪਾਰਟੀ ਬਦਲ ਕੇ ਉਹਨਾਂ ਨਾਲ ਰਲ ਜਾਂਦਾ, ਜਿਹਨਾਂ ਤੋਂ ਸਿਰ ਪੜਾਏ ਹੁੰਦੇ। ਬਿਲਕੁਲ ਬਿਲਕੁਲ। ਆਪਾਂ ਨੂੰ ਸਾਰੇ ਪਿੰਡ ਦੇ ਨਾਲ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ, ਉਹਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਕਿ ਆਪਾਂ ਨੂੰ ਸਹੀ ਸਟੈਂਡ ਲੈਣਾ ਚਾਹੀਦਾ। ਆਪਾਂ ਇਹਨਾਂ ਪੈਸੇ ਪਿੱਛੇ ਨਹੀਂ ਆਪਣਾ ਮਨ ਵੇਚਣਾ ਚਾਹੀਦਾ। ਬਹੁਤ ਚੰਗੀਆਂ ਗੱਲਾਂ। ਹਾਂ, ਮੈਂ ਇਹ ਕਹਿਣਾ ਕਿ ਗੁਰੂ ਮਹਾਰਾਜ ਨੂੰ ਯਾਦ ਕਰਕੇ ਇਹ ਅਰਦਾਸ ਕਰੋ ਕਿ ਜਿੰਨੇ ਉਮੀਦਵਾਰ ਖੜੇ ਹੋਏ ਆ ਮਾਲਕ ਉਹਨਾਂ ਨੂੰ ਜਿਤਾਈ, ਜਿਹੜੇ ਸਹੀ ਕੰਮ ਪੰਜਾਬ ਦੇ ਹੱਕ 'ਚ ਕਰਨ। ਤੂੰ ਜਿਤਾਉਣੇ ਆ। ਪੰਜਾਬ ਵੈਸੇ ਹੀ ਬਹੁਤ ਗਰਕ ਚੁੱਕਾ ਹੈ, ਕਰਜ਼ੇ ਦੇ ਥੱਲੇ ਆਪਾਂ ਆਏ ਹੋਏ ਆ, ਪਾਣੀ ਸਾਡਾ ਲੁੱਟਿਆ ਜਾ ਰਿਹਾ, ਚੰਡੀਗੜ੍ਹ ਸਾਡੇ ਤੋਂ ਖੋਹ ਰਿਹਾ। ਗੱਲ ਇਹਦੀ ਕੋਈ ਨਹੀਂ ਕਰਦਾ। ਹਾਂ ਜੀ, ਹਰ ਕੋਈ ਗੱਲ ਕਰਦਾ ਵੀ ਸਾਡਾ ਚਿਹਰਾ ਵੱਡਾ। ਹਾਂ, ਇਹ ਕੁਰਸੀ ਨੂੰ ਪੈ ਰਹੇ ਨੇ ਜਿੰਨੇ ਦੂਜੇ ਨੇ ਲੋਕ ਕੁਰਸੀ ਨੂੰ ਟੰਬੜੇ ਨੇ। ਕੋਈ ਪਾਰਟੀ ਨਹੀਂ ਦਿਖਾਈ ਇੱਧਰ ਘੁੰਮੀ ਆ ਰਿਹਾ। ਸੱਚਾਈ ਤੇ ਰਹੋ, ਡਟੇ ਰਹੋ। ਜੀ ਜੀ। ਟਾਈਮ ਲੱਗ ਜੂ, ਐਤਕੀ ਨਾ ਜਿੱਤੂ, ਅਗਲੀ ਵਾਰ ਜਿੱਤੂਗੇ। ਨਾ ਹੋ ਇੱਕ ਦੁਨੀਆ ਤੇ ਜਿਹੜਾ ਬੰਦਾ ਸੱਚਾਈ ਉਹ ਦੁਨੀਆ ਦੇ ਇਤਿਹਾਸ ਦੇ ਨਾਂ ਲਿਖਿਆ ਜਾਊ। ਸਹੀ ਗੱਲ ਆ। ਹੁਣ ਕਹਿ ਰਹੇ ਨੇ ਖੈਰੇ ਨੂੰ ਲੋਕੀ ਗਲਤ ਕਹਿ ਰਹੇ ਨੇ, ਦੂਜੇ ਪਾਰਟੀਆਂ ਇੰਜ ਹੋਇਆ, ਪਰ ਖੈਰਾ ਜਿਹੜਾ ਸਟੈਂਡ ਸਹੀ ਲੈ ਰਿਹਾ। ਇੱਕ ਦਿਨ ਇਹਦਾ ਇਤਿਹਾਸ ਲਿਖਿਆ ਜਾਏਗਾ, ਬਿਲਕੁਲ ਲਿਖਾ ਲਓ ਜੋ ਲਿਖਿਆ ਜਾਏਗਾ। ਜਾਪੇ ਕਾਨੂੰਨ ਚ ਕੌਣ ਬੋਲੇ ਆ? ਤੁਸੀਂ ਖੈਰੇ ਦੇ ਹੱਕ 'ਚ ਲੱਗਦੇ ਹੋ। ਹੱਕ 'ਚ ਮੈਂ ਇਹ ਕਰਕੇ ਆ। ਕੋਈ ਵੀ ਤੁਸੀਂ ਮੇਰੀ ਗੱਲ ਸੁਣੋ, ਉਹਨੇ ਸਟੈਂਡ ਕਿੱਥੋਂ ਗਲਤ ਲਿਆ ਮੈਨੂੰ ਦੱਸੋ। ਠੀਕ ਹੈ। ਜਿਹੜੇ ਆਮ ਪਾਰਟੀ ਨੇ ਕੇਜਰੀਵਾਲ ਤੇ ਵਿਰੋਧੀ ਪਾਰਟੀ ਦਾ ਨੇਤਾ ਸੀ, ਜੇ ਉਹ ਲਾਲਚੀ ਹੁੰਦਾ ਉਹਦੇ ਗੁਣ ਗਾਈ ਜਾਂਦਾ। ਉਹਨੂੰ ਕੀ ਵਿਰੋਧੀ ਪਾਰਟੀ ਨੇ ਤਾਂ ਛੱਡਣ ਦੀ ਲੋੜ ਸੀ। ਜੀ ਜੀ। ਉਹ ਸਟੈਂਡ ਲੈਂਦਾ। ਜੀ ਜੀ। ਜੇ ਹੁਣ ਅੰਮ੍ਰਿਤਪਾਲ ਦੇ ਕਿਉਂ ਹੱਕ 'ਚ ਉਹਨੂੰ ਡਿਬਰੂ ਜੇਲ੍ਹ 'ਚ ਜਾਣ ਕੇ ਛੱਡਿਆ ਗਿਆ, ਪਰ ਉਹ ਅੰਮ੍ਰਿਤ ਛਕਾ ਰਿਹਾ ਸੀ। ਠੀਕ ਹੈ ਬਾਪੂ ਜੀ, ਪਰ ਜਿਹੜੇ ਗੱਲਾਂ ਕਰਦੇ ਨੇ ਲੋਕ, ਉਹ ਤਾਂ ਇਹ ਕਹਿੰਦੇ ਨੇ ਕਿ ਅੰਮ੍ਰਿਤਪਾਲ ਸਟੇਟ ਲਈ ਖਤਰਾ ਬਣ ਰਿਹਾ। ਬਾਬਾ ਜੀ ਸੰਤ ਜਰਨੈਲ ਪਿੰਡ ਨਾਲ ਆਇਆ ਸੀ ਨਾ, ਉਹਨੂੰ ਵੀ ਸਟੇਟ ਲਈ ਖਤਰਾ ਕਿਹਾ ਸੀ। ਜਦੋਂ ਅੰਮ੍ਰਿਤਧਾਰੀ ਹੋਏ ਆੜੇ ਵਿਆਹ ਸ਼ਾਦੀ ਹੁਣ ਅਸੀਂ ਕਰੋੜਾਂ ਰੁਪਏ ਖਰਚ ਕਰਨੇ ਆ, 11 ਬੰਦੇ ਜਾਂਦੇ ਸੀ। ਮੈਂ ਉਦੋਂ ਮੇਰਾ ਵਿਆਹ ਹੋਇਆ 1999 ਚ, ਮਹਾ 15-20 ਬੰਦੇ ਗਏ ਸੀ ਤੇ ਸਾਡਾ ਜੇ ਵਿਆਹ ਹੋਇਆ ਨਾ ਘਰ ਜਦੋਂ ਬਚ ਗਈ। ਇਹ ਉਹ ਲੈਂਡ ਜਿਹੜੀ ਉਹ ਚੱਲਣ ਲੱਗੀ ਸੀ ਅੰਮ੍ਰਿਤਪਾਲ ਵਾਲੀ ਵੀ, ਜਿਹੜੀ ਸਹੀ ਲੈਣ ਲੱਗਾ ਸੀ। ਉਹਨੂੰ ਜਿਤਾਉਣਾ ਚਾਹੀਦਾ ਵਾਟੋ ਵਟਾਂ ਆਪਾਂ ਗਰੀਬ ਬਾਜਾਂ ਕੇ ਕਰ ਜਾਂਦੇ ਫਜ਼ੂਲ ਖਰਚ ਨਾ। ਕਿਹੜੀ ਪਿੰਡ ਬਾਪੂ ਜੀ ਤੁਹਾਡਾ? ਮੇਰਾ ਪਿੰਡ ਇਧਰ ਆਪਣਾ ਹਾਕੇ ਭਲਾ ਸੇ ਖਾਨਪੁਰ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਡਾ। ਪੱਤਰਕਾਰੀ ਬਹੁਤ ਹੀ ਕਰਦੇ ਹੋ ਤੁਸੀਂ।